ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਅਪ੍ਰੈਲ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ। ਸੁਨਹਿਰੀ ਮਤਨ ਯੋਹੰਨਾ। ਮੈਂ ਤੇ ਪਿਓ ਇੱਕ ਵਾਂ। ਮਸੀਹ ਯਸੂ। ਜਵਾਬੀ ਪੜ੍ਹਾਈ। ਯੋਹੰਨਾ। ਯਸੂ ਨੇ ਇਹ ਗੱਲਾਂ ਆਖੀਆਂ ਤੇ ਆਪਣੀਆਂ ਅੱਖੀਆਂ ਅਸਮਾਨ ਵੱਲ ਚੁੱਕ ਕੇ ਆਖਿਆ, ਐ ਬਾਪ, ਉਹ ਵੇਲਾ ਆ ਗਿਆ ਏ। ਆਪਣੇ ਪੁੱਤਰ ਦਾ ਜਲਾਲ ਜ਼ਾਹਿਰ ਕਰ, ਤਾਂ ਜੋ ਪੁੱਤਰ ਵੀ ਤੇਰਾ ਜਲਾਲ ਜ਼ਾਹਿਰ ਕਰੇ। ਇਸ ਲਈ ਤੂੰ ਉਹਨੂੰ ਹਰ ਬਸ਼ਰ ਤੇ ਇਖਤਿਆਰ ਦਿੱਤਾ ਏ, ਤਾਂ ਜੋ ਜਿਨ੍ਹਾਂ ਨੂੰ ਤੂੰ ਉਹਨੂੰ ਬਖਸ਼ਿਆ ਏ ਉਹਨਾਂ ਸਾਰਿਆਂ ਨੂੰ ਹਮੇਸ਼ਾ ਦੀ ਹਯਾਤੀ ਦੇ। ਤੇ ਉਹਨਾਂ ਦੇ ਪਾਰੋਂ ਮੈਂ ਆਪਣੇ ਆਪ ਨੂੰ ਪਾਕ ਕਰਦਾ ਵਾਂ, ਤਾਂ ਜੋ ਉਹ ਵੀ ਸੱਚਾਈ ਦੇ ਰਾਹੀਂ ਪਾਕ ਕੀਤੇ ਜਾਣ। ਮੈਂ ਬਸ ਇਹਨਾਂ ਲਈ ਹੀ ਦਰਖਾਸਤ ਨਹੀਂ ਕਰਦਾ, ਬਲਕਿ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਕਲਾਮ ਦੇ ਰਾਹੀਂ ਮੇਰੇ ਉੱਤੇ ਈਮਾਨ ਲਿਆਉਣਗੇ, ਤਾਂ ਜੋ ਸਾਰੇ ਇੱਕ ਹੋਣ। ਯਾਨੀ ਜਿਵੇਂ ਐ ਬਾਪ ਤੂੰ ਮੇਰੇ ਅੰਦਰ ਏ ਤੇ ਮੈਂ ਤੇਰੇ ਅੰਦਰ ਹਾਂ, ਉਹ ਸਾਡੇ ਵਿੱਚ ਹੋਣ, ਤੇ ਜੱਗ ਇਹ ਈਮਾਨ ਲਿਆਵੇ ਵੀ ਤੂੰ ਹੀ ਮੈਨੂੰ ਘੱਲਿਆ ਏ। ਤੇ ਉਹ ਜਲਾਲ ਜਿਹੜਾ ਤੂੰ ਮੈਨੂੰ ਦਿੱਤਾ ਏ ਮੈਂ ਉਹਨਾਂ ਨੂੰ ਦਿੱਤਾ ਏ, ਤਾਂ ਜੋ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ। ਮੈਂ ਉਹਨਾਂ ਵਿੱਚ ਤੇ ਤੂੰ ਮੇਰੇ ਵਿੱਚ, ਤਾਂ ਜੋ ਉਹ ਕਾਮਲ ਹੋ ਕੇ ਇੱਕ ਹੋ ਜਾਣ, ਤੇ ਜੱਗ ਜਾਣੇ ਭਈ ਤੂੰ ਹੀ ਮੈਨੂੰ ਘੱਲਿਆ ਏ, ਤੇ ਜਿਵੇਂ ਭਈ ਤੂੰ ਮੇਰੇ ਨਾਲ ਮੁਹੱਬਤ ਰੱਖੀ। ਦਰਸੀ ਵਾਜ਼ ਬਾਈਬਲ ਵਿੱਚੋਂ ਮੱਤੀ। ਉਸ ਵੇਲੇ ਤੋਂ ਯਸੂ ਨੇ ਮੁਨਾਦੀ ਕਰਨਾ ਤੇ ਇਹ ਆਖਣਾ ਸ਼ੁਰੂ ਕੀਤਾ ਭਈ ਤੌਬਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਯੋਹੰਨਾ। ਜਦ ਉਹ ਬਾਹਰ ਟੁਰ ਗਿਆ ਤੇ ਯਸੂ ਨੇ ਆਖਿਆ, ਹੁਣ ਇਬਨ ਆਦਮ ਨੇ ਜਲਾਲ ਪਾਇਆ ਤੇ ਰੱਬ ਨੇ ਉਹਦੇ ਵਿੱਚ ਜਲਾਲ ਪਾਇਆ। ਯੋਹੰਨਾ। ਮੇਰੇ ਪਿਓ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤੇ ਮੈਂ ਤੁਹਾਨੂੰ ਆਖ ਦਿੰਦਾ, ਕਿਉਂ ਜੇ ਮੈਂ ਜਾਣਾ ਵਾਂ ਭਈ ਤੁਹਾਡੇ ਲਈ ਥਾਂ ਤਿਆਰ ਕਰਾਂ। ਫਿਲਪਸ ਨੇ ਉਹਨੂੰ ਆਖਿਆ, ਐ ਖੁਦਾਵੰਦ, ਬਾਪ ਨੂੰ ਸਾਨੂੰ ਵਿਖਾ, ਇਹ ਹੀ ਬਹੁਤ ਏ। ਯਸੂ ਨੇ ਉਹਨੂੰ ਆਖਿਆ, ਐ ਫਿਲਪਸ, ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿਹਨੇ ਮੈਨੂੰ ਵੇਖਿਆ ਏ ਉਹਨੇ ਬਾਪ ਨੂੰ ਵੇਖਿਆ ਏ। ਤੂੰ ਕਿਉਂ ਆਖਦਾ ਏ ਵੀ ਬਾਪ ਨੂੰ ਸਾਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਭਈ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਪਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਯੋਹੰਨਾ। ਇਹਦੇ ਉੱਤੇ ਪਿਲਾਤੂਸ ਨੇ ਯਸੂ ਨੂੰ ਲੈ ਕੇ ਕੋੜੇ ਮਰਵਾਏ ਤੇ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਦੇ ਸਿਰ ਉੱਤੇ ਧਰਿਆ ਤੇ ਉਹਨੂੰ ਅਰਗਵਾਨੀ ਕੱਪੜੇ ਪਵਾਏ, ਤੇ ਉਹਦੇ ਕੋਲ ਆ ਕੇ ਆਖਣ ਲੱਗੇ ਭਈ ਐ ਯਹੂਦੀਆਂ ਦੇ ਬਾਦਸ਼ਾਹ ਸਲਾਮ, ਤੇ ਉਹਦੇ ਮੂੰਹ ਉੱਤੇ ਥੱਪੜ ਵੀ ਮਾਰੇ। ਇਹਦੇ ਉੱਤੇ ਉਹਨੇ ਉਹਨੂੰ ਉਹਨਾਂ ਦੇ ਹਵਾਲੇ ਕੀਤਾ ਭਈ ਸੂਲੀ ਚਾੜਿਆ ਜਾਵੇ। ਇਸ ਲਈ ਉਹ ਯਸੂ ਨੂੰ ਲੈ ਗਏ, ਉੱਥੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਯੋਹੰਨਾ। ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਅਜਿਹੇ ਤੜਕੇ ਭਈ ਹਾਲੇ ਹਨੇਰਾ ਹੀ ਸੀ, ਕਬਰ ਉੱਤੇ ਆਈ ਤੇ ਪੱਥਰ ਨੂੰ ਕਬਰ ਉੱਤੋਂ ਹਟਿਆ ਵੇਖਿਆ। ਪਰ ਮਰੀਅਮ ਬਾਹਰ ਕਬਰ ਦੇ ਕੋਲ ਖਲੋਤੀ ਰੋਂਦੀ ਰਹੀ, ਤੇ ਜਦੋਂ ਰੋਂਦਿਆਂ ਹੋਏ ਕਬਰ ਵੱਲ ਝੁੱਕ ਕੇ ਅੰਦਰ ਨਜ਼ਰ ਕੀਤੀ ਤੇ ਦੋ ਫਰਿਸ਼ਤਿਆਂ ਨੂੰ ਚਿੱਟੇ ਲਿਬਾਸ ਪਾਏ ਹੋਏ, ਇੱਕ ਨੂੰ ਸਿਰਹਾਣੇ ਤੇ ਦੂਜੇ ਨੂੰ ਪੈਂਦਾਂ ਵੱਲ ਬੈਠੇ ਵੇਖਿਆ, ਜਿੱਥੇ ਯਿਸੂ ਦੀ ਲਾਸ਼ ਪਈ ਸੀ। ਉਹਨਾਂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਏ? ਉਹਨੇ ਉਹਨਾਂ ਨੂੰ ਆਖਿਆ, ਇਸ ਲਈ ਵੀ ਮੇਰੇ ਖੁਦਾਵੰਦ ਨੂੰ ਚੁੱਕ ਕੇ ਲੈ ਗਏ ਨੇ ਤੇ ਪਤਾ ਨਹੀਂ ਵੀ ਉਹਨੂੰ ਕਿੱਥੇ ਰੱਖਿਆ ਹੈ। ਇਹ ਆਖ ਕੇ ਉਹ ਪਿੱਛੇ ਮੁੜੀ ਤੇ ਯਿਸੂ ਨੂੰ ਖਲੋਤੇ ਵੇਖਿਆ ਤੇ ਨਾ ਪਛਾਣਿਆ ਭਈ ਇਹ ਯਿਸੂ ਏ। ਯਿਸੂ ਨੇ ਉਹਨੂੰ ਆਖਿਆ, ਐ ਔਰਤ, ਤੂੰ ਕਿਉਂ ਰੋਨੀ ਏ? ਕਿਹਨੂੰ ਲੱਭਦੀ ਏ? ਉਹਨੇ ਬਾਗਬਾਨ ਸਮਝ ਕੇ ਉਹਨੂੰ ਆਖਿਆ, ਮੀਆਂ, ਜੇ ਤੂੰ ਉਹਨੂੰ ਇੱਥੋਂ ਚੁੱਕਿਆ ਹੋਵੇ ਤੇ ਮੈਨੂੰ ਦੱਸ ਦੇ ਭਈ ਉਹਨੂੰ ਕਿੱਥੇ ਰੱਖਿਆ ਏ, ਤਾਂ ਜੋ ਮੈਂ ਉਹਨੂੰ ਲੈ ਜਾਵਾਂ।
ਯਿਸੂ ਨੇ ਉਹਨੂੰ ਆਖਿਆ, ਮਰੀਅਮ। ਉਹਨੇ ਮੁੜ ਕੇ ਉਹਨੂੰ ਇਬਰਾਨੀ ਵਿੱਚ ਆਖਿਆ, ਐ ਰਬੂਨੀ, ਯਾਨੀ ਐ ਉਸਤਾਦ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਹੱਥ ਨਾ ਲਾ, ਕਿਉਂ ਜੇ ਮੈਂ ਹਲੇ ਤੀਕਰ ਪਿਓ ਦੇ ਕੋਲ ਉੱਤੇ ਨਹੀਂ ਗਿਆ, ਪਰ ਮੇਰੇ ਭਰਾਵਾਂ ਦੇ ਕੋਲ ਜਾ ਕੇ ਉਹਨਾਂ ਨੂੰ ਆਖ ਵੀ ਮੈਂ ਆਪਣੇ ਪਿਓ ਤੇ ਤੁਹਾਡੇ ਪਿਓ ਤੇ ਆਪਣੇ ਰੱਬ ਤੇ ਤੁਹਾਡੇ ਰੱਬ ਦੇ ਕੋਲ ਉੱਤੇ ਜਾਣਾ ਵਾਂ। ਮਰੀਅਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖਬਰ ਦਿੱਤੀ, ਮੈਂ ਖੁਦਾਵੰਦ ਨੂੰ ਵੇਖਿਆ ਤੇ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ। ਫਿਰ ਉਸੇ ਦਿਨ, ਜਿਹੜਾ ਹਫ਼ਤੇ ਦਾ ਪਹਿਲਾ ਦਿਨ ਸੀ, ਲੌਡੇ ਵੇਲੇ, ਜਦ ਉੱਥੇ ਦੇ ਬੂਹੇ ਜਿੱਥੇ ਚੇਲੇ ਇਕੱਠੇ ਹੋਏ ਸੀ ਯਹੂਦੀਆਂ ਦੇ ਡਰ ਨਾਲ ਬੰਦ ਕੀਤੇ ਸੀ, ਯਿਸੂ ਆ ਕੇ ਵਿੱਚ ਖਲੋ ਗਿਆ ਤੇ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਤੇ ਇਹ ਆਖ ਕੇ ਉਹਨਾਂ ਨੂੰ ਆਪਣੇ ਹੱਥ ਤੇ ਪਸਲੀ ਵਿਖਾਈ। ਫਿਰ ਚੇਲੇ ਯਿਸੂ ਨੂੰ ਵੇਖ ਕੇ ਖੁਸ਼ ਹੋਏ। ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸਲਾਮਤੀ ਹੋਵੇ। ਜਿਵੇਂ ਪਿਓ ਨੇ ਮੈਨੂੰ ਘੱਲਿਆ ਏ, ਮੈਂ ਵੀ ਤੁਹਾਨੂੰ ਘੱਲਦਾ ਵਾਂ। ਤੇ ਇਹ ਆਖ ਕੇ ਉਹਨਾਂ ਉੱਤੇ ਫੂਕਿਆ ਤੇ ਉਹਨਾਂ ਨੂੰ ਆਖਿਆ, ਪਾਕ ਰੂਹ ਲਵੋ। ਜਿਨ੍ਹਾਂ ਦੇ ਪਾਪ ਤੁਸੀਂ ਬਖਸ਼ੋ, ਉਹਨਾਂ ਦੇ ਬਖਸ਼ੇ ਗਏ ਨੇ। ਜਿਨ੍ਹਾਂ ਦੇ ਪਾਪ ਤੁਸੀਂ ਕਾਇਮ ਰੱਖੋ, ਉਹਨਾਂ ਦੇ ਕਾਇਮ ਰੱਖੇ ਗਏ ਨੇ। ਪਰ ਉਹਨਾਂ 12 ਵਿੱਚੋਂ ਇੱਕ ਬੰਦਾ, ਯਾਨੀ ਤੋਮਾ, ਜਿਹਨੂੰ ਤਵਾਮ ਆਖਦੇ ਨੇ, ਯਿਸੂ ਦੇ ਆਉਣ ਵੇਲੇ ਉਹਨਾਂ ਦੇ ਨਾਲ ਨਹੀਂ ਸੀ। ਇਸ ਲਈ ਬਾਕੀ ਚੇਲੇ ਉਹਨੂੰ ਆਖਣ ਲੱਗੇ, ਅਸੀਂ ਖੁਦਾਵੰਦ ਨੂੰ ਵੇਖਿਆ ਏ। ਪਰ ਉਹਨੇ ਉਹਨਾਂ ਨੂੰ ਆਖਿਆ, ਜਦ ਤੀਕਰ ਮੈਂ ਉਹਦੇ ਹੱਥਾਂ ਵਿੱਚ ਮੇਖਾਂ ਦੇ ਸੁਰਾਖ ਨਾ ਵੇਖ ਲਵਾਂ ਤੇ ਮੇਖਾਂ ਦੇ ਸੁਰਾਖਾਂ ਵਿੱਚ ਆਪਣੀ ਉਂਗਲੀ ਨਾ ਪਾ ਲਵਾਂ ਤੇ ਆਪਣਾ ਹੱਥ ਉਹਦੀ ਪਸਲੀ ਵਿੱਚ ਨਾ ਪਾ ਲਵਾਂ, ਬਿਲਕੁਲ ਯਕੀਨ ਨਾ ਕਰਾਂਗਾ। 8 ਦਿਨਾਂ ਬਾਅਦ ਜਦ ਉਹਦੇ ਚੇਲੇ ਫਿਰ ਅੰਦਰ ਸੀ ਤੇ ਤੋਮਾ ਉਹਨਾਂ ਦੇ ਨਾਲ ਸੀ ਤੇ ਬੂਹੇ ਬੰਦ ਸੀ, ਯਿਸੂ ਨੇ ਆ ਕੇ ਤੇ ਉਹਨਾਂ ਦੇ ਵਿਚਾਲੇ ਖਲੋ ਕੇ ਆਖਿਆ, ਤੁਹਾਡੀ ਸਲਾਮਤੀ ਹੋਵੇ। ਫਿਰ ਉਹਨੇ ਤੋਮਾ ਨੂੰ ਆਖਿਆ, ਆਪਣੀ ਉਂਗਲੀ ਕੋਲ ਲਿਆ ਕੇ ਮੇਰੇ ਹੱਥਾਂ ਨੂੰ ਵੇਖ ਤੇ ਆਪਣਾ ਹੱਥ ਲਿਆ ਕੇ ਮੇਰੀ ਪਸਲੀ ਵਿੱਚ ਪਾ ਤੇ ਬੇਇਤਕਾਦ ਨਾ ਹੋ, ਬਲਕਿ ਇਤਕਾਦ ਰੱਖ। ਤੋਮਾ ਨੇ ਜਵਾਬ ਵਿੱਚ ਉਹਨੂੰ ਆਖਿਆ, ਐ ਮੇਰੇ ਖੁਦਾਵੰਦ, ਐ ਮੇਰੇ ਰੱਬ। ਰੋਮੀਓ। ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਝ ਜ਼ਾਹਿਰ ਕਰਦਾ ਏ ਵੀ ਜਦੋਂ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੇ ਲਈ ਮਰਿਆ। ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਬਸ ਠਹਿਰੇ ਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ। ਕਿਉਂ ਜੇ ਦੁਸ਼ਮਣ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤੇ ਜ਼ਰੂਰ ਬਚ ਜਾਵਾਂਗੇ। ਤੇ ਬਸ ਇਹੀ ਨਹੀਂ, ਬਲਕਿ ਆਪਣੇ ਰੱਬ ਯਿਸੂ ਮਸੀਹ ਦੇ ਪਾਰੋਂ, ਜਿਹਦੇ ਰਾਹੀਂ ਹੁਣ ਸਾਡਾ ਮੇਲ ਹੋ ਗਿਆ ਏ, ਰੱਬ ਉੱਤੇ ਫਖਰ ਵੀ ਕਰਦੇ ਹਾਂ। ਰੋਮੀਓ। ਇਸ ਲਈ ਅਸੀਂ ਕੀ ਆਖੀਏ? ਕੀ ਪਾਪ ਕਰਦੇ ਰਹੀਏ ਤਾਂ ਜੋ ਫਜ਼ਲ ਬਹੁਤਾ ਹੋਵੇ? ਬਿਲਕੁਲ ਨਹੀਂ। ਅਸੀਂ ਜਿਹੜੇ ਪਾਪ ਦੇ ਪਾਰੋਂ ਮਰ ਗਏ, ਉਹਦੇ ਵਿੱਚ ਅੱਗੇ ਤੋਂ ਕਿਉਂ ਹਯਾਤੀ ਗੁਜ਼ਾਰੀਏ? ਜਿਵੇਂ ਮਸੀਹ ਪਿਓ ਦੇ ਜਲਾਲ ਦੇ ਰਾਹੀਂ ਮੋਇਆਂ ਵਿੱਚੋਂ ਜਵਾਇਆ ਗਿਆ, ਉਂਝ ਹੀ ਅਸੀਂ ਵੀ ਨਵੀਂ ਹਯਾਤੀ ਵਿੱਚ ਟੁਰੀਏ। ਕਿਉਂ ਜੇ ਇਹ ਜਾਣਦੇ ਹਾਂ ਵੀ ਜਦ ਮਸੀਹ ਮੋਇਆਂ ਵਿੱਚੋਂ ਜੀ ਉੱਠਿਆ ਤੇ ਫਿਰ ਨਹੀਂ ਮਰਨ ਵਾਲਾ, ਮੌਤ ਦਾ ਫਿਰ ਉਹਦੇ ਉੱਤੇ ਇਖਤਿਆਰ ਨਹੀਂ ਹੋਣ ਵਾਲਾ। ਕਿਉਂ ਜੇ ਮਸੀਹ ਜਿਹੜਾ ਮੋਇਆ, ਪਾਪ ਦੇ ਇਤਬਾਰ ਨਾਲ ਮੋਇਆ, ਪਰ ਹੁਣ ਜਿਹੜਾ ਜਿਉਂਦਾ ਏ, ਰੱਬ ਦੇ ਇਤਬਾਰ ਨਾਲ ਜਿਉਂਦਾ ਏ। ਇੰਝ ਹੀ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਪਾਰੋਂ ਮੁਰਦਾ, ਪਰ ਰੱਬ ਦੇ ਪਾਰੋਂ ਮਸੀਹ ਯਿਸੂ ਵਿੱਚ ਜਿਉਂਦੇ ਸਮਝੋ। ਹੁਣ ਮੈਂ ਮੀਰ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਹ ਮਸੀਹ ਏ ਜਿਹੜਾ ਆਪਣੀ ਸੂਰਤ ਉੱਤੇ ਬਣਾਏ ਗਏ ਇਨਸਾਨ ਤੇ ਰੱਬ ਦੇ ਵਿਚਕਾਰ ਇਤਫਾਕ ਜਾਂ ਰੂਹਾਨੀ ਮੁਆਹਦੇ ਨੂੰ ਬਿਆਨ ਕਰਦਾ ਹੈ। ਮਸੀਹੀ ਦੌਰ ਤੋਂ ਪਹਿਲੇ ਤੇ ਬਾਅਦ ਵਿੱਚ ਪੀੜ੍ਹੀ ਤੋਂ ਪੀੜ੍ਹੀ ਮਸੀਹ ਰੂਹਾਨੀ ਖਿਆਲ ਤੇ ਰੱਬ ਦੇ ਪਰਛਾਵੇਂ ਦੇ ਤੌਰ ਤੇ ਉਹਨਾਂ ਲੋਕਾਂ ਲਈ ਕੁਝ ਖਾਸ ਤਾਕਤ ਤੇ ਫਜ਼ਲ ਦੇ ਨਾਲ ਆਇਆ ਜਿਹੜੇ ਮਸੀਹ ਯਾਨੀ ਸੱਚਾਈ ਨੂੰ ਹਾਸਲ ਕਰਨ ਲਈ ਤਿਆਰ ਸੀ। ਇਬਰਾਹੀਮ, ਯਾਕੂਬ, ਮੂਸਾ ਤੇ ਨਬੀਆਂ ਨੇ ਮਸੀਹਾ ਜਾਂ ਮਸੀਹ ਦੀਆਂ ਜਲਾਲੀ ਝਲਕੀਆਂ ਪਾਈਆਂ ਸੀ, ਜਿਨੇ ਇਹਨਾਂ ਵੇਖਣ ਵਾਲਿਆਂ ਨੂੰ ਇਲਾਹੀ ਫਿਤਰਤ, ਮੁਹੱਬਤ ਦੇ ਜੋਹਰ ਵਿੱਚ ਬਪਤਿਸਮਾ ਦਿੱਤਾ ਸੀ। ਇਲਾਹੀ ਸ਼ਬੀਹ, ਖਿਆਲ ਜਾਂ ਮਸੀਹ ਇਲਾਹੀ ਅਸੂਲ ਯਾਨੀ ਰੱਬ ਤੋਂ ਗੈਰ ਮੁਨਫਿਕ ਸੀ ਤੇ ਹਮੇਸ਼ਾ ਰਹੇਗਾ। ਯਿਸੂ ਨੇ ਆਪਣੀ ਰੂਹਾਨੀ ਸ਼ਨਾਖਤ ਦੇ ਇਸ ਇਤਿਹਾਦ ਨੂੰ ਇੰਜ ਬਿਆਨ ਕੀਤਾ, ਇਸ ਤੋਂ ਪਹਿਲਾਂ ਕਿ ਇਬਰਾਹੀਮ ਪੈਦਾ ਹੋਇਆ, ਮੈਂ ਵਾਂ। ਮੈਂ ਤੇ ਪਿਓ ਇੱਕ ਵਾਂ। ਪਿਓ ਮੈਥੋਂ ਵੱਡਾ ਏ। ਇੱਕ ਰੂਹ ਵਿੱਚ ਸਾਰੀਆਂ ਸ਼ਨਾਖਤਾਂ ਪਾਈਆਂ ਜਾਂਦੀਆਂ ਨੇ। ਯਿਸੂ ਨਾਸਰੀ ਨੇ ਇਨਸਾਨ ਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਏ। ਉਹਦਾ ਮਿਸ਼ਨ ਇਨਫਰਾਦੀ ਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ ਲਈ
बल्कि इंसानां उत्ते रहम दे पारों उन्हां नूं इह विखाण लई भी उन्हां ने अपना काम किवें करना है, बल्कि ना ते आप उन्हां लई करन या ना ही उन्हां नूं किसी जिम्मेदारी तो आज़ाद करन लई कीता। मसीह दा कफारा इंसान दी रब दे नाल ना कि रब दी इंसान दे नाल मुफाहमत करवांदा है, क्यों जे मसीह दा इलाही असूल रब है ते रब अपने आप नूं किवें तस्कीन दे सकदा है। मसीह सच्चाई है जिहड़ी आप इहदे तो बहुती नहीं अपड़ सकदी। चश्मा अपने मंबा तो बहुता उच्चा नहीं कदी हो सकदा। मसीह यानी सच्चाई अपनी किसी अजई फितरत तो वड्डी किसी होर फितरत दे नाल मसलियत नहीं करदा जिहड़ी हमेशा दे प्यार तो माखूज होवे। इस लई मसीह दा इह मकसद सी भी इंसान दी रब दे नाल ना कि रब दी इंसान दे नाल मुफाहमत करवाए। यसू ने इंसान नूं प्यार दा असली फहम यसू दीआं तलीमां दा इलाही असूल देंदियां होए रब दे नाल राजी होण विच मदद कीती ते प्यार दा इह असली फहम रूह दे कानून इलाही प्यार दे कानून दे राहीं इंसान नूं मादे पाप ते मौत दे कानून तो आज़ाद करदा है। यसू ने साडे पापां लई दुख जरिया किसी कल्ले बंदे दे जाती पाप उत्ते इलाही सज़ा नूं मनसूख करन लई नहीं, बल्कि इस लई भी पाप नागज़ीर दुख लिआउंदा है। यसू ने बदनी हिस्सां दीआं कुछ लज्जतां दा तजरबा कीता सी, पर ਉਹਦੇ दुख ਉਹਦੇ अपने पापां दा नहीं बल्कि दूजिਆਂ ਦੇ पापां दा फल सी। हमेशा दे मसीह यानी ਉਹਦੀ रूहानी शख्सियत ने कदी दुख नहीं सहा। यसू ने दूजिਆਂ ਲਈ ਰਾਹ ਤਿਆਰ ਕੀਤੀ। ਉਹਨੇ मसीह ਦਾ नकाब चुक्या ਜਿਹੜਾ इलाही ਮੁਹੱਬਤ ਦਾ रूहानी ख्याल है। ਜਿਹੜੇ ਲੋਕ बस अपनी खुशी ते हवास ਦੀ तस्कीन ਵਿੱਚ ਜਿਉਂਦਿਆਂ ਹੋਏ पाप उत्ते यकीन करन ते अपने आप विच ही दफन ने, उन्हां लई ਉਹਨੇ मादियत विच आख्या, अखियां है ने पर तुसीं वेखदे नहीं, ਕੰਨ है ने पर तुसीं सुणदे नहीं, भी किते दिलों समझ ना लवो ते बाज आवो ते तुहानूं मैं शफा देवां। ਉਹਨੇ तालीम दित्ती भी मादी हवास सच्चाई नूं ते ਉਹਦੀ शफा देण वाली ताकत नूं चुप कराउंदे ने। मसलूबीयत दी अफादियत ऐस अमली प्यार ते चंगियाई विच लुकी है जिहड़ी इंसान लई ज़ाहिर हुंदी है। सच्चाई इंसानां दे विचकाए रहिंदी रही है, पर जदों तिकर उन्हां ने इह ना वेख्या भी बस सच्चाई ने उन्हां दे मालक नूं कबर उत्ते फतह दित्ती है, ਉਹਦੇ अपने शागिर्दां नूं इस गल दा यकीन नहीं सी भी इंज होना भी मुमकिन हो सकदा सी। जी उठण तो बाद इत्थे तिकर भी तोमां वर्गा गैर ईमानदार बंदा भी ਇਹ ਮੰਨਣ उत्ते मजबूर हो गया भी सच्चाई ते प्यार दा वड्डा सबूत किन्ना कामल सी। तौबा ते दुखां दा हर एहसास, इसलाह दी हर कोशिश, हर चंगी सोच ते कम पाप लई यसू दे कफारे नूं समझण विच मदद करनगे ते इहदी अफादियत विच भी मदद करनगे। पर जे पापी पाप करना ते तौबा करना, पाप करना ते माफ़ी मंगना जारी रखदा है ते कफारे विच रब दे नाल एका करन विच ਉਹਦਾ बहुत घट हिस्सा होवेगा, क्यों जे ਉਹਦੇ विच अमली तौबा दा घाटा है जिहड़ी दिल दी इसलाह करदी ते इंसान नूं हिकमत दी मर्जी नूं पूरा करन दे काबिल बनाउंदी है। मादे ते हयाती दा भरोसा हर पैर उत्ते पाप करवांदा है। ਇਹ इलाही नाराज़गी नूं पा लैंदा है ते ਇਹ यसू नूं कतल करेगा भी शायद ਉਹ तकलीफ ते सच्चाई लई एक रुकावट सी। मादी अकीदे रूहानी ख्याल नूं ज़बा करनगे जदों कदी ते जिथे किते ਉਹ ਜ਼ਾਹਿਰ ਹੁੰਦੇ ਨੇ। ਭਾਵੇਂ गलती दे पिछे एक झूठ या ਹੀਲਿਆਂ ਦਾ एहसास जुर्म लुकिया हुंदा है, पर गलती उत्ते हमेशा लई मोहर नहीं लाई जा सकदी। सच्चाई अपने हमेशा दे कानूनां दे राहीं गलती नूं बेनकाब करदी है। सच्चाई गलती नूं अपने आप नाल फरेब देण दी वजह बनदी है ते गलती उत्ते हैवान दा निशान लिआउंदी है। इत्थे तिकर भी जुर्म दे एहसास दे बहाने दी या ਇਹਦੇ उत्ते मोहर लाउण दी रगबत नूं सज़ा दित्ती जांदी है। इंसाफ तो इजतनाब ते सच्चाई तो इनकार पाप नूं मुसलसल होण, जुर्म नूं वधाउण, इरादे दी कुवत नूं खतरे विच पाउण ते इलाही रहम दा मजाक उड़ाउण दा रुझान पैदा करदे ने। कफारे लई पापां वल्लों लगातार बेलौस कुर्बानी दी लोड़ हुंदी है। ਇਹ इलाही तौर ते गैर फितरी है भई रब दा गज़ब ਉਹਦੇ प्यारे पुत्तर उत्ते निकले। इदां दा नज़रिया इंसान दा बनाया होया है। इल्मे इलाहियात विच कफारा एक संगीन मसला है, पर ਇਹਦੀ साइंसी तफसील ਇਹ है भी दुख पाप आलूदा फहम दी एक गलती है जिन्हों सच्चाई नेस्त करदी है ते अखीरी ਇਹ दोवें पाप ते दुख हमेशा दी मुहब्बत दे पैरां विच आ डिगदे ने।
ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮਾਦੇ ਨੂੰ ਥੋੜ੍ਹਾ ਜਿਹਾ ਮੁਨਕਸ ਕਰਦੇ ਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਹੈ ਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਇਸਤਲਾਹ ਦਿੱਤੀ ਗਈ ਹੈ ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਹੈ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਸਵਾਈ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ ਹਿਕਮਤ ਜਾਂ ਸਚਾਈ ਨਹੀਂ ਰੱਖਦੇ, ਹਯਾਤੀ ਜਾਂ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਊਰ ਨਹੀਂ ਰੱਖਦੇ। ਜਿਹੜਾ ਵਜੂਦ ਰੱਖਦਾ ਹੈ ਉਹ ਬਸ ਇਲਾਹੀ ਸਿਆਣ ਤੇ ਉਹਦਾ ਖਿਆਲ ਹੈ। ਇਸੇ ਸਿਆਣ ਵਿੱਚ ਸਾਰੀ ਹਸਤੀ ਹਮਸਾਜ਼ ਤੇ ਅਬਦੀ ਹੁੰਦੀ ਏ। ਸਿੱਧਾ ਜਾਂ ਤੰਗ ਰਾਸਤਾ ਇਸ ਸੱਚਾਈ ਨੂੰ ਵੇਖਣ ਤੇ ਮੰਨਣ, ਇਸ ਤਾਕਤ ਨੂੰ ਮੰਨਣ ਤੇ ਸੱਚਾਈ ਦੀ ਰਾਹ ਉੱਤੇ ਟੁਰਨ ਲਈ ਏ। ਸਾਡੇ ਮਾਲਕ ਨੇ ਪੂਰੇ ਤੌਰ ਤੇ ਫੈਸਲਾਕੁਨ ਤਰੀਕੇ ਨਾਲ ਮੌਤ ਤੇ ਕਬਰ ਉੱਤੇ ਆਪਣੀ ਜਿੱਤ ਨਾਲ ਇਲਾਹੀ ਸਾਇੰਸ ਨੂੰ ਵਾਜ਼ਿਹ ਕੀਤਾ। ਯਿਸੂ ਦਾ ਕੰਮ ਇਨਸਾਨ ਦੀ ਰੋਸ਼ਨ ਖਿਆਲੀ ਤੇ ਪੂਰੇ ਜੱਗ ਦੀ ਪਾਪ, ਬਿਮਾਰੀ ਤੇ ਮੌਤ ਤੋਂ ਮੁਕਤੀ ਲਈ ਸੀ। ਪੌਲੂਸ ਲਿਖਦਾ ਹੈ, ਕਿਉਂ ਜੇ ਜਦ ਵੈਰੀ ਹੋਣ ਦੇ ਬਾਵਜੂਦ ਰੱਬ ਨਾਲ ਉਹਦੇ ਪੁੱਤਰ ਦੀ ਜ਼ਾਹਰੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਤੇ ਮੇਲ ਹੋਣ ਤੋਂ ਬਾਅਦ ਅਸੀਂ ਉਹਦੀ ਹਯਾਤੀ ਦੇ ਪਾਰੋਂ ਜ਼ਰੂਰ ਹੀ ਬਚਾਂਗੇ। ਉਹਦੇ ਬਦਨ ਦੇ ਕਫਨ ਦਫਨ ਤੋਂ 3 ਦਿਨ ਬਾਅਦ ਉਹਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ। ਉਹਦੇ ਉੱਤੇ ਜ਼ੁਲਮ ਕਰਨ ਵਾਲੇ ਲਾਫਾਨੀ ਸੱਚਾਈ ਤੇ ਮੁਹੱਬਤ ਨੂੰ ਕਬਰ ਦੇ ਅੰਦਰ ਲੁਕਾਉਣ ਵਿੱਚ ਨਾਕਾਮ ਹੋ ਗਏ ਸੀ। ਰੱਬ ਦੀ ਤਮਜੀਦ ਹੋਵੇ ਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਉਮੀਦ ਤੇ ਈਮਾਨ ਦੇ ਬੂਹੇ ਉੱਤੋਂ ਪੱਥਰ ਹਟਾ ਦਿੱਤਾ ਹੈ ਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨਾ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।